ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 26 ਜਨਵਰੀ 2025 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਾਈ, ਸੁਨਹਿਰੀ ਮਤਨ ਯਸਾਇਆ। ਤੇ ਉਹ ਇਸ ਪਹਾੜ ਉੱਤੇ ਇਸ ਪਰਦੇ ਨੂੰ ਜਿਹੜਾ ਸਾਰੇ ਲੋਕਾਂ ਉੱਤੇ ਡਿੱਗ ਪਿਆ ਤੇ ਉਸ ਨਕਾਬ ਨੂੰ ਜਿਹੜਾ ਸਾਰੀਆਂ ਕੌਮਾਂ ਉੱਤੇ ਲਮਕ ਰਿਹਾ ਹੈ ਦੂਰ ਕਰੇਗਾ। ਜਵਾਬੀ ਪੜ੍ਹਾਈ। ਯਸਾਇਆ। ਉੱਠ, ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਿਰ ਹੋਇਆ। ਕਿਉਂ ਜੇ ਵੇਖ, ਹਨੇਰਾ ਧਰਤੀ ਉੱਤੇ ਛਾ ਜਾਵੇਗਾ ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਐ ਖੁਦਾਵੰਦ, ਤੂੰ ਹੀ ਮੇਰਾ ਰੱਬ ਏ, ਮੈਂ ਤੇਰੀ ਵਡਿਆਈ ਕਰਾਂਗਾ, ਤੇਰੇ ਨਾਂ ਦੀ ਸਤਾਇਸ਼ ਕਰਾਂਗਾ, ਕਿਉਂ ਜੇ ਤੂੰ ਅਜੀਬ ਕੰਮ ਕੀਤੇ ਨੇ। ਕਿਉਂ ਜੇ ਤੂੰ ਮਸਕੀਨ ਲਈ ਕਲਾ ਤੇ ਮੁਹਤਾਜ ਲਈ ਪਰੇਸ਼ਾਨੀ ਦੇ ਵੇਲੇ ਤਾਕਤ ਤੇ ਹਨੇਰੀ ਤੋਂ ਪਨਾਹ ਤੇ ਗਰਮੀ ਤੋਂ ਬਚਾਉਣ ਨੂੰ ਪਰਛਾਵਾਂ ਹੋਇਆ ਹੈ। ਜਿਸ ਵੇਲੇ ਜ਼ਾਲਮਾਂ ਦਾ ਸਾਹ ਕੰਧ ਸੁੱਟਣ ਵਾਲੇ ਤੂਫਾਨ ਵਾਂਗਰ ਹੋ ਗਿਆ, ਉਹ ਮੌਤ ਨੂੰ ਹਮੇਸ਼ਾ ਲਈ ਨਾਬੂਦ ਕਰ ਦੇਵੇਗਾ ਤੇ ਖੁਦਾਵੰਦ ਰੱਬ ਸਾਰਿਆਂ ਦੇ ਮੁਖੜਿਆਂ ਤੋਂ ਅਥਰੂ ਪੂੰਝ ਦੇਵੇਗਾ ਤੇ ਆਪਣੇ ਲੋਕਾਂ ਦੀ ਨਕਾਤੀ ਸਾਰੀ ਧਰਤੀ ਤੋਂ ਮਿਟਾ ਦੇਵੇਗਾ, ਕਿਉਂ ਜੇ ਖੁਦਾਵੰਦ ਨੇ ਇਹ ਆਖਿਆ ਹੈ। ਦਰਸੀ ਆਵਾਜ਼ ਬਾਈਬਲ ਵਿੱਚੋਂ ਯੋਹੰਨਾ। ਸ਼ੁਰੂ ਵਿੱਚ ਕਲਾਮ ਸੀ ਤੇ ਕਲਾਮ ਰੱਬ ਦੇ ਨਾਲ ਸੀ ਤੇ ਕਲਾਮ ਹੀ ਰੱਬ ਸੀ। ਤੇ ਨੂਰ ਹਨੇਰੇ ਵਿੱਚ ਚਮਕਦਾ ਏ ਤੇ ਹਨੇਰੇ ਨੇ ਉਹਨੂੰ ਕਬੂਲ ਨਾ ਕੀਤਾ। ਤੇ ਕਲਾਮ ਮੁਜੱਸਮ ਹੋਇਆ ਤੇ ਫਜ਼ਲ ਤੇ ਸੱਚਾਈ ਨਾਲ ਮਾਮੂਰ ਹੋ ਕੇ ਸਾਡੇ ਵਿਚਾਲੇ ਰਿਹਾ। ਤੇ ਅਸੀਂ ਉਹਦਾ ਅਜਿਹਾ ਜਲਾਲ ਵੇਖਿਆ ਜਿਵੇਂ ਪਿਓ ਦੇ ਇਕਲੌਤੇ ਦਾ ਜਲਾਲ। ਇਸ ਲਈ ਬਸ਼ਰੀਅਤ ਤੇ ਮੂਸਾ ਦੇ ਰਾਹੀਂ ਦਿੱਤੀ ਗਈ, ਪਰ ਫਜ਼ਲ ਤੇ ਸੱਚਾਈ ਯਿਸੂ ਮਸੀਹ ਦੇ ਰਾਹੀਂ ਅਪੜੀ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਇਕਲੌਤਾ ਪੁੱਤਰ ਜਿਹੜਾ ਬਾਪ ਦੀ ਗੋਦੀ ਵਿੱਚ ਏ, ਉਹਨੇ ਹੀ ਜ਼ਾਹਰ ਕੀਤਾ। ਕਰੰਥੀਓ। ਇਸ ਲਈ ਅਸੀਂ ਇੰਜ ਦੀ ਆਸ ਕਰਕੇ ਬੜੀ ਜੁਰਤ ਨਾਲ ਬੋਲਦੇ ਹਾਂ ਤੇ ਮੂਸਾ ਵਾਂਗਰ ਨਹੀਂ ਆ, ਜਿਨੇ ਆਪਣੇ ਮੁਖੜੇ ਉੱਤੇ ਨਕਾਬ ਪਾਇਆ ਤਾਂ ਜੋ ਬਣੀ ਇਸਰਾਈਲ ਉਸ ਮਿਟਣ ਵਾਲੀ ਸ਼ੈ ਦੇ ਅੰਜਾਮ ਨੂੰ ਨਾ ਵੇਖ ਸਕਣ। ਪਰ ਉਹਨਾਂ ਦੇ ਖਿਆਲ ਨਿੱਤਰ ਗਏ, ਕਿਉਂ ਜੇ ਅੱਜ ਤੀਕਰ ਪੁਰਾਣੇ ਅਹਿਦਨਾਮੇ ਨੂੰ ਪੜ੍ਹਦਿਆਂ ਹੋਏ ਉਹਨਾਂ ਦੇ ਦਿਲਾਂ ਉੱਤੇ ਉਹੀ ਪਰਦਾ ਪਿਆ ਰਹਿੰਦਾ ਏ ਤੇ ਉਹ ਮਸੀਹ ਵਿੱਚ ਉੱਠ ਜਾਂਦਾ ਏ। ਪਰ ਅੱਜ ਤੀਕਰ ਜਦ ਕਦੀ ਮੂਸਾ ਦੀ ਕਿਤਾਬ ਪੜ੍ਹੀ ਜਾਂਦੀ ਏ ਤੇ ਉਹਨਾਂ ਦੇ ਦਿਲ ਉੱਤੇ ਪਰਦਾ ਪਿਆ ਰਹਿੰਦਾ ਏ, ਪਰ ਜਦ ਕਦੀ ਉਹਨਾਂ ਦਾ ਦਿਲ ਖੁਦਾਵੰਦ ਵੱਲ ਫਿਰੇ ਤੇ ਉਹ ਪਰਦਾ ਉੱਠ ਜਾਵੇਗਾ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਵੇਖੋ, ਲੋਕੀ ਇੱਕ ਮਫਲੂਜ ਨੂੰ ਮੰਜੇ ਉੱਤੇ ਪਾਇਆ ਹੋਇਆ ਉਹਦੇ ਕੋਲ ਲਿਆਏ। ਯਿਸੂ ਨੇ ਉਹਨਾਂ ਦਾ ਅਮਾਨ ਵੇਖ ਕੇ ਮਫਲੂਜ ਨੂੰ ਆਖਿਆ, ਪੁੱਤਰ, ਹੌਸਲਾ ਰੱਖ, ਤੇਰੇ ਪਾਪ ਮਾਫ ਹੋਏ। ਤੇ ਵੇਖੋ, ਕੁਝ ਫਕੀਆਂ ਨੇ ਆਪਣੇ ਦਿਲ ਵਿੱਚ ਆਖਿਆ, ਇਹ ਕੁਫਰ ਬਕਦਾ ਏ। ਯਿਸੂ ਨੇ ਉਹਨਾਂ ਦੇ ਖਿਆਲ ਪਤਾ ਕਰਕੇ ਆਖਿਆ, ਤੁਸੀਂ ਕਿਉਂ ਆਪਣੇ ਦਿਲਾਂ ਵਿੱਚ ਭੈੜਾ ਖਿਆਲ ਲਿਆਉਂਦੇ ਹੋ? ਸੌਖਾ ਕੀ ਏ, ਇਹ ਆਖਣਾ ਵੀ ਤੇਰੇ ਪਾਪ ਮਾਫ ਹੋਏ ਜਾਂ ਇਹ ਆਖਣਾ ਭਈ ਉੱਠ ਤੇ ਟੁਰ ਫਿਰ? ਪਰ ਇਸ ਲਈ ਭਈ ਤੁਸੀਂ ਜਾਣ ਲਵੋ ਭਈ ਇਬਨੇ ਆਦਮ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਏ। ਉਹਨੇ ਮਫਲੂਜ ਨੂੰ ਆਖਿਆ, ਉੱਠ, ਆਪਣਾ ਮੰਜਾ ਚੁੱਕ ਤੇ ਆਪਣੇ ਘਰ ਟੁਰ ਜਾ। ਉਹ ਉੱਠ ਕੇ ਆਪਣੇ ਘਰ ਟੁਰ ਗਿਆ। ਲੋਕੀ ਇਹ ਵੇਖ ਕੇ ਡਰ ਗਏ ਤੇ ਰੱਬ ਦੀ ਵਡਿਆਈ ਕਰਨ ਲੱਗੇ, ਜਿਨੇ ਬੰਦਿਆਂ ਨੂੰ ਅਜਿਹਾ ਇਖਤਿਆਰ ਦਿੱਤਾ। ਲੂਕਾ। ਤੇ ਯਿਸੂ। ਲੂਕਾ ਨੈਣ ਨਾਂ ਦੇ ਇੱਕ ਸ਼ਹਿਰ ਨੂੰ ਗਿਆ
ਤੇ ਉਹਦੇ ਚੇਲੇ ਤੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਜਦੋਂ ਉਹ ਸ਼ਹਿਰ ਦੇ ਫਾਟਕ ਦੇ ਕੋਲ ਅੱਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲੈ ਜਾ ਰਹੇ ਸੀ। ਉਹ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਤੇ ਉਹ ਬੇਵਾ ਸੀ ਤੇ ਸ਼ਹਿਰ ਦੇ ਬਹੁਤ ਸਾਰੇ ਲੋਕੀ ਉਹਦੇ ਨਾਲ ਸੀ। ਉਹਨੂੰ ਵੇਖ ਕੇ ਖੁਦਾਵੰਦ ਨੂੰ ਤਰਸ ਆਇਆ ਤੇ ਉਹਨੂੰ ਆਖਿਆ, ਨਾ ਰੋ। ਫਿਰ ਉਹਨੇ ਕੋਲ ਆ ਕੇ ਜਨਾਜ਼ੇ ਨੂੰ ਛੂਹਿਆ ਤੇ ਚੁੱਕਣ ਵਾਲੇ ਖਲੋ ਗਏ ਤੇ ਉਹਨੇ ਆਖਿਆ, ਐ ਜਵਾਨ, ਮੈਂ ਤੈਨੂੰ ਆਖਦਾ ਵਾਂ, ਉੱਠ। ਉਹ ਮੁਰਦਾ ਉੱਠ ਗਿਆ ਤੇ ਬੋਲਣ ਲੱਗਿਆ ਤੇ ਉਹਨੇ ਉਹਨੂੰ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਤੇ ਸਾਰਿਆਂ ਉੱਤੇ ਦਹਿਸ਼ਤ ਛਾ ਗਈ ਤੇ ਰੱਬ ਦੀ ਵਡਿਆਈ ਕਰਕੇ ਆਖਣ ਲੱਗੇ, ਭਈ ਇੱਕ ਵੱਡਾ ਨਬੀ ਸਾਡੇ ਵਿੱਚ ਆਇਆ ਏ ਤੇ ਰੱਬ ਨੇ ਆਪਣੀ ਉਮਤ ਵੱਲ ਧਿਆਨ ਕੀਤਾ ਏ। ਯੋਹੰਨਾ। ਯਿਸੂ ਨੇ ਇਹ ਜਾਣ ਕੇ ਭਈ ਬਾਪ ਨੇ ਸਾਰੀਆਂ ਛਾਵਾਂ ਮੇਰੇ ਹੱਥ ਵਿੱਚ ਕਰ ਦਿੱਤੀਆਂ ਨੇ ਤੇ ਮੈਂ ਰੱਬ ਦੇ ਕੋਲੋਂ ਆਇਆ ਤੇ ਰੱਬ ਦੇ ਕੋਲ ਹੀ ਜਾਣਾ ਵਾਂ, ਤੇ ਉਹਨਾਂ ਨੂੰ ਆਖਿਆ, ਯੋਹੰਨਾ, ਤੁਹਾਡਾ ਦਿਲ ਨਾ ਘਬਰਾਵੇ, ਤੁਸੀਂ ਰੱਬ ਉੱਤੇ ਈਮਾਨ ਰੱਖਦੇ ਹੋ, ਮੇਰੇ ਉੱਤੇ ਵੀ ਈਮਾਨ ਰੱਖੋ, ਤੇ ਜਿੱਥੇ ਮੈਂ ਜਾਣਾ ਵਾਂ ਤੁਸੀਂ ਉੱਥੇ ਦੀ ਰਾਹ ਜਾਣਦੇ ਹੋ। ਤੋਮਾ ਨੇ ਉਹਨੂੰ ਆਖਿਆ, ਐ ਖੁਦਾਵੰਦ, ਅਸੀਂ ਨਹੀਂ ਜਾਣਦੇ ਭਈ ਤੂੰ ਕਿੱਥੇ ਜਾਣਾ ਏ, ਫਿਰ ਰਾਹ ਕਿਵੇਂ ਜਾਣੀਏ? ਯਿਸੂ ਨੇ ਉਹਨੂੰ ਆਖਿਆ, ਭਈ ਰਾਹ ਤੇ ਸੱਚਾਈ ਤੇ ਹਯਾਤੀ ਮੈਂ ਵਾਂ, ਕੋਈ ਮੈਥੋਂ ਬਗੈਰ ਪਿਓ ਦੇ ਕੋਲ ਨਹੀਂ ਜਾਂਦਾ। ਜੇ ਤੁਸੀਂ ਮੈਨੂੰ ਜਾਣਿਆ ਹੁੰਦਾ ਤੇ ਮੇਰੇ ਪਿਓ ਨੂੰ ਵੀ ਜਾਣਦੇ, ਹੁਣ ਉਹਨੂੰ ਜਾਣਦੇ ਹੋ ਤੇ ਵੇਖ ਲਿਆ ਏ। ਫਿਲਪਸ ਨੇ ਉਹਨੂੰ ਆਖਿਆ, ਐ ਖੁਦਾਵੰਦ, ਬਾਪ ਨੂੰ ਸਾਨੂੰ ਵਿਖਾ, ਇਹੀ ਬਹੁਤ ਏ। ਯਿਸੂ ਨੇ ਉਹਨੂੰ ਆਖਿਆ, ਐ ਫਿਲਪਸ, ਮੈਂ ਇੰਨੇ ਚਿਰ ਤੋਂ ਤੁਹਾਡੇ ਨਾਲ ਹਾਂ, ਕੀ ਤੂੰ ਮੈਨੂੰ ਨਹੀਂ ਜਾਣਦਾ? ਜਿੰਨੇ ਮੈਨੂੰ ਵੇਖਿਆ ਏ ਉਹਨੇ ਬਾਪ ਨੂੰ ਵੇਖਿਆ ਏ। ਤੂੰ ਕਿਉਂ ਆਖਦਾ ਏ ਵੀ ਬਾਪ ਨੂੰ ਸਾਨੂੰ ਵਿਖਾ? ਕੀ ਤੈਨੂੰ ਯਕੀਨ ਨਹੀਂ ਵੀ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ ਏ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਆਖਦਾ ਵਾਂ, ਆਪਣੇ ਵੱਲੋਂ ਨਹੀਂ ਆਖਦਾ, ਪਰ ਬਾਪ ਮੇਰੇ ਵਿੱਚ ਰਹਿ ਕੇ ਕੰਮ ਕਰਦਾ ਏ। ਮੇਰਾ ਯਕੀਨ ਕਰੋ ਵੀ ਮੈਂ ਬਾਪ ਵਿੱਚ ਹਾਂ ਤੇ ਬਾਪ ਮੇਰੇ ਵਿੱਚ, ਨਹੀਂ ਤੇ ਮੇਰੇ ਕੰਮਾਂ ਦੇ ਬਾਰੋਂ ਹੀ ਮੇਰਾ ਯਕੀਨ ਕਰੋ। ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਕਰੇਗਾ, ਕਿਉਂ ਜੇ ਮੈਂ ਬਾਪ ਦੇ ਕੋਲ ਜਾਣਾ ਵਾਂ। ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤੇ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ, ਤੇ ਮੈਂ ਪਿਓ ਅੱਗੇ ਦਰਖਾਸਤ ਕਰਾਂਗਾ ਤੇ ਉਹ ਤੁਹਾਨੂੰ ਦੂਜਾ ਮਦਦਗਾਰ ਬਖਸ਼ੇਗਾ, ਭਈ ਹਮੇਸ਼ਾ ਤੀਕਰ ਤੁਹਾਡੇ ਨਾਲ ਰਵੇ, ਯਾਨੀ ਰੂਹੇ ਹੱਕ, ਜਿਹਨੂੰ ਜੱਗ ਹਾਸਲ ਨਹੀਂ ਕਰ ਸਕਦਾ, ਕਿਉਂ ਜੇ ਨਾ ਉਹਨੂੰ ਵੇਖਦਾ ਏ ਨਾ ਜਾਣਦਾ ਏ। ਤੁਸੀਂ ਉਹਨੂੰ ਜਾਣਦੇ ਹੋ, ਕਿਉਂ ਜੇ ਉਹ ਤੁਹਾਡੇ ਨਾਲ ਰਹਿੰਦਾ ਏ ਤੇ ਤੁਹਾਡੇ ਅੰਦਰ ਹੋਵੇਗਾ। ਯੋਹੰਨਾ। ਐ ਪਿਆਰਿਓ, ਹਰ ਇੱਕ ਰੂਹ ਦਾ ਯਕੀਨ ਨਾ ਕਰੋ, ਬਲਕਿ ਰੂਹਾਂ ਨੂੰ ਅਜ਼ਮਾਓ ਭਈ ਉਹ ਰੱਬ ਵੱਲੋਂ ਹੈ ਨੇ ਜਾਂ ਨਹੀਂ, ਕਿਉਂ ਜੇ ਬਹੁਤ ਸਾਰੇ ਝੂਠੇ ਨਬੀ ਜੱਗ ਵਿੱਚ ਨਿਕਲ ਖਲੋਤੇ ਨੇ। ਐ ਬਾਲੋ, ਤੁਸੀਂ ਰੱਬ ਵਿੱਚੋਂ ਹੋ ਤੇ ਉਹਨਾਂ ਉੱਤੇ ਗਾਲਬ ਆਏ ਹੋ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਏ ਉਹ ਉਹਦੇ ਤੋਂ ਵੱਡਾ ਏ ਜਿਹੜਾ ਜੱਗ ਵਿੱਚ ਏ। ਅਸੀਂ ਰੱਬ ਤੋਂ ਹਾਂ, ਜਿਹੜਾ ਰੱਬ ਨੂੰ ਜਾਣਦਾ ਏ ਉਹ ਸਾਡੀ ਸੁਣਦਾ ਏ, ਜਿਹੜਾ ਉੱਤੋਂ ਨਹੀਂ ਉਹ ਸਾਡੀ ਨਹੀਂ ਸੁਣਦਾ। ਇਹਦੇ ਨਾਲ ਅਸੀਂ ਸੱਚਾਈ ਦੀ ਰੂਹ ਤੇ ਗੁੰਮਰਾਹੀ ਦੀ ਰੂਹ ਨੂੰ ਪਛਾਣ ਲੈਂਦੇ ਹਾਂ। ਯਸਾਇਆ। ਤੁਸੀਂ ਬੂਹੇ ਖੋਲੋ ਤਾਂ ਜੋ ਸੱਚਾ ਬੰਦਾ ਕੌਮ ਦਾ ਵਫਾਦਾਰੀ ਵਿੱਚ ਵੜ ਸਕੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਸੱਚਾਈ ਮਗਰ ਟੁਰਨ ਵਾਲੇ ਦੇ ਤੌਰ ਤੇ ਅਸੀਂ ਬਾਈਬਲ ਦੇ ਇਲਹਾਮੀ ਕਲਾਮ ਨੂੰ ਹਮੇਸ਼ਾ ਦੀ ਹਯਾਤੀ ਲਈ ਮਾਕੂਲ ਹਦਾਇਤ ਮੰਨਦੇ ਹਾਂ। ਸੱਚਾਈ ਲਾਫਾਨੀ ਸਿਆਣ ਦੀ ਜ਼ਹਾਨਤ ਏ। ਸੱਚਾਈ ਤੇ ਪਿਆਰ ਸਮਝ ਨੂੰ ਰੌਸ਼ਨ ਕਰਦੇ ਨੇ, ਜਿਹਦੀ ਲੋਅ ਦੇ ਪਾਰੋਂ ਅਸੀਂ ਰੌਸ਼ਨੀ ਨੂੰ ਵੇਖਾਂਗੇ, ਤੇ ਇਹ ਰੌਸ਼ਨੀ ਉਹਨਾਂ ਸਾਰਿਆਂ ਦੇ ਰਾਹੀਂ ਰੂਹਾਨੀ ਤੌਰ ਤੇ ਮੁਨਕਸ ਹੁੰਦੀ ਏ ਜਿਹੜੇ ਲੋਅ ਵਿੱਚ ਟੁਰਦੇ ਨੇ ਤੇ ਇੱਕ ਝੂਠੇ ਮਾਦੀ ਫਹਿਮ ਤੋਂ ਦੂਰ ਹੁੰਦੇ ਨੇ। ਮਸੀਹ ਰੂਹ ਸੀ ਜਿਹਨੂੰ ਯਿਸੂ ਨੇ ਆਪਣੇ ਬਿਆਨਾਂ ਵਿੱਚ ਤਕਵੀਅਤ ਦਿੱਤੀ। ਰਾਹ, ਸੱਚਾਈ ਤੇ ਹਯਾਤੀ ਮੈਂ ਵਾਂ, ਮੈਂ ਤੇ ਮੇਰਾ ਪਿਓ ਇੱਕ ਵਾਂ। ਇਹ ਮਸੀਹ
या इंसान यसू की अलूहीयत ਉਹਦੀ ਫਿਤਰਤ ਖੁਦਾਈ ਸੀ ਜਿਹਨੇ ਉਹਨੂੰ ਮੁਤਹਰਕ ਰੱਖਿਆ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਿਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਸਾਡੇ ਮਾਲਕ ਨੇ ਬਸ ਨਜ਼ਰੀਏ, ਅਕੀਦੇ ਜਾਂ ਈਮਾਨ ਦੀ ਤਾਲੀਮ ਨਹੀਂ ਦਿੱਤੀ। ਇਹ ਇਲਾਹੀ ਅਸੂਲ ਦੀ ਪੂਰੀ ਹਸਤੀ ਸੀ ਜਿਹਦੀ ਉਹਨੇ ਤਾਲੀਮ ਦਿੱਤੀ ਤੇ ਮਸ਼ਕ ਵੀ ਕੀਤੀ। ਮਸੀਹਤ ਲਈ ਉਹਦਾ ਸਬੂਤ ਮਜ਼ਹਬ ਜਾਂ ਇਬਾਦਤ ਦਾ ਕੋਈ ਨਿਜ਼ਾਮ ਜਾਂ ਸ਼ਕਲ ਨਹੀਂ ਸੀ, ਬਲਕਿ ਇਹ ਕ੍ਰਿਸਚਨ ਸਾਇੰਸ ਏ ਜਿਹੜੀ ਹਯਾਤੀ ਤੇ ਪਿਆਰ ਦੀ ਹਮਾਂਗੀ ਉੱਤੇ ਅਮਲ ਕਰਦੀ ਏ। ਯਿਸੂ ਨੇ ਉਹ ਗੱਲਾਂ ਆਖੀਆਂ ਜਿਹੜੀਆਂ ਸੰਸਾਰ ਦੇ ਬਣਨ ਤੋਂ ਪਹਿਲਾਂ ਦੀਆਂ ਲੁਕੀਆਂ ਹੋਈਆਂ ਰਹੀਆਂ ਨੇ। ਜਦੋਂ ਤੋਂ ਮਾਦੀ ਇਲਮ ਨੇ ਉਸ ਤਖਲੀਕਕਾਰ ਇਲਾਹੀ ਅਸੂਲ ਦਾ ਤਖਤ ਹਥਿਆ ਲਿਆ ਜਿਹੜਾ ਮਾਦੇ ਦੀ ਕੁਵਤ ਉੱਤੇ, ਝੂਠ ਦੀ ਤਾਕਤ ਉੱਤੇ, ਰੂਹ ਦੇ ਬੇਮਤਲਬ ਹੋਣ ਉੱਤੇ ਕਾਇਮ ਏ ਤੇ ਇੱਕ ਬਸ਼ਰੀ ਰੱਬ ਦੀ ਮਸ਼ਹੂਰੀ ਕਰਦਾ ਏ। ਨਕਾਬ, ਇੱਕ ਪਰਦਾ, ਮਖਫੀ, ਲੁਕਾਣਾ, ਰਿਆਕਾਰੀ। ਇਹ ਝੂਠਾ ਦਾਵਾ, ਇਹ ਪੁਰਾਣਾ ਅਕੀਦਾ ਪਈ ਪੁਰਾਣਾ ਸੱਪ ਜਿਹਦਾ ਨਾਂ ਸ਼ੈਤਾਨ ਬਦਕਾਰ ਏ, ਜਿਹੜਾ ਮਾਦੇ ਦੀ ਜ਼ਹਾਨਤ ਦਾ ਦਾਵਾ ਕਰਦਾ ਏ, ਭਾਵੇਂ ਉਹ ਇਨਸਾਨ ਦੇ ਫਾਇਦੇ ਲਈ ਹੋਵੇ ਜਾਂ ਨੁਕਸਾਨ ਲਈ, ਉਹ ਬੜਾ ਵਾਜ਼ਿਆ ਵਹਿਮ, ਲਾਲ ਅਜਦਹਾ ਏ ਤੇ ਉਹਨੂੰ ਮਸੀਹ, ਸੱਚਾਈ, ਰੂਹਾਨੀ ਖਿਆਲ ਨੇ ਬਾਹਰ ਕੱਢ ਕੇ ਸੁੱਟ ਦਿੱਤਾ ਏ ਤੇ ਇਸ ਲਈ ਇਹ ਬੇਇਖਤਿਆਰ ਸਾਬਤ ਹੋਇਆ ਏ। ਹੱਕ ਦਾ ਫਹਿਮ ਸੱਚਾਈ ਉੱਤੇ ਪੂਰਾ ਈਮਾਨ ਮੁਹੱਈਆ ਕਰਦਾ ਏ ਤੇ ਰੂਹਾਨੀ ਸਮਝ ਸਾਰੀਆਂ ਸੋਖਤੀਆਂ ਕੁਰਬਾਨੀਆਂ ਨਾਲੋਂ ਚੰਗੀ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ। ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਏ ਜੋ ਅਸਲੀ ਏ। ਯਿਸੂ ਦੇ ਰਾਹੀਂ ਬਦਨ ਉੱਤੇ ਰੂਹ ਦੀ ਤਾਕਤ ਨੂੰ ਸਾਬਤ ਕਰਨ ਲਈ ਮਸੀਹ ਯਾਨੀ ਸੱਚਾਈ ਨੂੰ ਜ਼ਾਹਰ ਕੀਤਾ ਗਿਆ ਸੀ। ਇਹ ਵਿਖਾਣ ਲਈ ਭਈ ਇਨਸਾਨੀ ਸਿਆਣ ਤੇ ਬਦਨ ਉੱਤੇ ਇਹਦੇ ਅਸਰਾਂ ਦੇ ਪਾਰੋਂ ਸੱਚਾਈ ਨੂੰ ਬਿਮਾਰੀ ਤੋਂ ਸ਼ਿਫਾ ਦਿੰਦਿਆਂ ਹੋਏ ਤੇ ਪਾਪ ਨੂੰ ਨੇਸਤ ਕਰਦਿਆਂ ਹੋਏ ਜ਼ਾਹਰ ਕੀਤਾ ਜਾਂਦਾ ਏ। ਇਹ ਅਸਲੀਅਤ ਭਈ ਮਸੀਹ ਜਾਂ ਸੱਚਾਈ ਨੇ ਮੌਤ ਉੱਤੇ ਫਤਹ ਪਾਈ ਜਾਂ ਹੁਣ ਵੀ ਫਤਹ ਪਾਉਂਦਾ ਏ, ਦਹਿਸ਼ਤ ਦੇ ਬਾਦਸ਼ਾਹ ਨੂੰ ਬਸ ਇੱਕ ਫਾਨੀ ਅਕੀਦੇ ਜਾਂ ਗਲਤੀ ਦੇ ਇਲਾਵਾ ਕੁਝ ਵੀ ਸਾਬਤ ਨਹੀਂ ਕਰਦੀ, ਜਿਹਨੂੰ ਸੱਚਾਈ ਹਯਾਤੀ ਦੀਆਂ ਰੂਹਾਨੀ ਸ਼ਹਾਦਤਾਂ ਨਾਲ ਤਬਾਹ ਕਰਦੀ ਏ ਤੇ ਇਹ ਜ਼ਾਹਰ ਕਰਦਾ ਏ ਭਈ ਹਿੱਸਾ ਨੂੰ ਜਿਹੜੀ ਮੌਤ ਵਿਖਾਲੀ ਦਿੰਦੀ ਏ ਫਾਨੀ ਫਰੇਬ ਨਜ਼ਰੀ ਦੇ ਸਿਵਾ ਕੁਝ ਵੀ ਨਹੀਂ। ਕਿਉਂ ਜੇ ਅਸਲੀ ਇਨਸਾਨ ਤੇ ਅਸਲੀ ਕਾਇਨਾਤ ਲਈ ਕੋਈ ਮੌਤ ਦਾ ਅਮਲ ਨਹੀਂ। ਅਬਦੀ ਸੱਚਾਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ ਤੇ ਰੱਬ ਦੇ ਪੁੱਤਰ ਦੇ ਤੌਰ ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਾਈ ਹਮੇਸ਼ਾ ਦੀ ਹਯਾਤੀ ਏ। ਚੇਲੇ ਆਪਣੇ ਮਾਲਕ ਨੂੰ ਦੂਜਿਆਂ ਦੇ ਮੁਕਾਬਲੇ ਵਿੱਚ ਬਹੁਤਾ ਜਾਣਦੇ ਸੀ, ਪਰ ਜੋ ਕੁਝ ਉਹਨੇ ਆਖਿਆ ਤੇ ਕੀਤਾ ਉਹ ਉਹਨੂੰ ਪੂਰੀ ਤਰ੍ਹਾਂ ਨਹੀਂ ਸਮਝਦੇ ਸੀ, ਨਹੀਂ ਤੇ ਉਹ ਕਈ ਵਾਰੀ ਉਹਦੇ ਉੱਤੇ ਸਵਾਲ ਨਾ ਕਰਦੇ। ਯਿਸੂ ਸਬਰ ਨਾਲ ਤੇ ਸੱਚਾਈ ਦੀ ਹਸਤੀ ਨੂੰ ਜ਼ਾਹਰ ਕਰਦਿਆਂ ਹੋਏ ਆਪਣੀ ਤਾਲੀਮ ਉੱਤੇ ਕਾਇਮ ਰਿਹਾ। ਉਹਦੇ ਤਾਲਬੇ ਇਲਮਾਂ ਨੇ ਸੱਚਾਈ ਦੀ ਇਸ ਤਾਕਤ ਨੂੰ ਬਿਮਾਰ ਨੂੰ ਸ਼ਿਫਾ ਦਿੰਦਿਆਂ, ਬਦਰੂਹ ਨੂੰ ਕੱਢਦਿਆਂ ਤੇ ਮੁਰਦੇ ਨੂੰ ਜਿਉਂਦਾ ਕਰਦਿਆਂ ਹੋਏ ਵੇਖਿਆ, ਪਰ ਇਸ ਅਜੀਬ ਕੰਮ ਦੀ ਕਾਮਲੀਅਤ ਰੂਹਾਨੀ ਤੌਰ ਤੇ ਕਬੂਲ ਨਹੀਂ ਕੀਤੀ ਗਈ। ਇੱਥੇ ਤੀਕਰ ਵੀ ਉਹਨਾਂ ਵੱਲੋਂ ਵੀ ਸੂਲੇ ਉੱਤੇ ਚੜਾਏ ਜਾਣ ਤੋਂ ਬਾਅਦ ਤੀਕਰ, ਜਦੋਂ ਉਹਨਾਂ ਦਾ ਬੇਦਾਗ ਉਸਤਾਦ ਉਹਨਾਂ ਦੇ ਸਾਹਮਣੇ ਖੜਾ ਸੀ, ਜਿਹੜੇ ਬਿਮਾਰੀ, ਪਾਪ ਤੇ ਆਰਜ਼ੇ, ਮੌਤ ਤੇ ਕਬਰ ਉੱਤੇ ਫਤਹਮੰਦ ਹੋਏ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤਿਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇਗਾ,
ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਸਾਨੂੰ ਮਾਦੀ ਨਿਜ਼ਾਮਾਂ ਦੀ ਨਿਉ ਨੂੰ ਛੱਡਣਾ ਚਾਹੀਦਾ ਹੈ। ਫਿਰ ਵੀ ਇਹ ਇਹਦੇ ਉੱਤੇ ਇਨਹਿਸਾਰ ਕਰਦਾ ਹੈ ਜੇ ਅਸੀਂ ਮਸੀਹ ਨੂੰ ਸਾਡੇ ਵਾਹਦ ਮੁਕਤੀ ਦਾਤਾ ਦੇ ਤੌਰ ਤੇ ਹਾਸਲ ਕਰਦੇ ਹਾਂ। ਥੋੜ੍ਹਾ ਜਿਹਾ ਨਹੀਂ ਬਲਕਿ ਪੂਰੇ ਤੌਰ ਤੇ ਮਾਦੀ ਸੋਚ ਦਾ ਵੱਡਾ ਸ਼ਿਫਾ ਦੇਣ ਵਾਲਾ ਬਦਨ ਨੂੰ ਵੀ ਸ਼ਿਫਾ ਦੇਣ ਵਾਲਾ ਹੈ। ਢੰਗ ਨਾਲ ਹਯਾਤੀ ਗੁਜ਼ਾਰਨ ਦਾ ਮਕਸਦ ਤੇ ਗਰਜ਼ ਹੁਣ ਹਾਸਲ ਕੀਤੇ ਜਾ ਸਕਦੇ ਨੇ। ਇਹ ਫਤਹ ਕੀਤਾ ਗਿਆ ਨੁਕਤਾ ਤੁਸੀਂ ਉਂਝ ਹੀ ਸ਼ੁਰੂ ਕੀਤਾ ਜਿਵੇਂ ਇਹ ਕਰਨਾ ਚਾਹੀਦਾ ਸੀ। ਤੁਸੀਂ ਕ੍ਰਿਸਚਨ ਸਾਇੰਸ ਦਾ ਅਦਦੀ ਜਦਵਲ ਸ਼ੁਰੂ ਕੀਤਾ ਹੈ ਤੇ ਕੁਝ ਨਹੀਂ ਹੋਵੇਗਾ ਸਿਵਾਏ ਐਸ ਦੇ ਵੀ ਗਲਤ ਨੀਅਤ ਤੁਹਾਡੀ ਤਰੱਕੀ ਵਿੱਚ ਰੁਕਾਵਟ ਬਣੇਗੀ। ਸੱਚੇ ਮਕਸਦ ਦੇ ਨਾਲ ਕੰਮ ਕਰਨ ਤੇ ਦੁਆ ਕਰਨ ਨਾਲ ਤੁਹਾਡਾ ਪਿਓ ਤੁਹਾਡੇ ਲਈ ਰਾਹ ਖੋਲ੍ਹ ਦੇਵੇਗਾ। ਕਿੰਨੇ ਤੁਹਾਨੂੰ ਹੱਕ ਨੂੰ ਮੰਨਣ ਤੋਂ ਰੋਕ ਦਿੱਤਾ। ਮਸੀਹਤ ਦੀ ਫਿਤਰਤ ਅਮਨ ਪਸੰਦ ਤੇ ਬਰਕਤ ਵਾਲੀ ਏ, ਪਰ ਬਾਦਸ਼ਾਹੀ ਵਿੱਚ ਵੜਨ ਲਈ ਆਸ ਦਾ ਲੰਗਰ ਉਸ ਸ਼ਕੀਨਾ ਦੇ ਅੰਦਰ ਮਾਦੇ ਦੇ ਪਰਦੇ ਤੋਂ ਅੱਗੇ ਸੁੱਟਣਾ ਜ਼ਰੂਰੀ ਏ, ਜਿਹਦੇ ਵਿੱਚੋਂ ਯਿਸੂ ਸਾਡੇ ਤੋਂ ਪਹਿਲਾਂ ਲੰਘ ਚੁੱਕਿਆ ਏ, ਤੇ ਮਾਦੇ ਤੋਂ ਅੱਗੇ ਦੀ ਇਹ ਤਰੱਕੀ ਰਾਸਤਬਾਜ਼ ਦੀਆਂ ਖੁਸ਼ੀਆਂ ਤੇ ਫਤਹਮੰਦੀ ਤੇ ਇਹਦੇ ਨਾਲ ਨਾਲ ਉਹਦੀਆਂ ਤਕਲੀਫਾਂ ਤੇ ਦੁੱਖਾਂ ਦੇ ਨਾਲ ਆਉਂਦੀ ਏ। ਸਾਡੇ ਮਾਲਕ ਵਾਂਗਰ ਸਾਨੂੰ ਵੀ ਮਾਦੀ ਫਹਿਮ ਤੋਂ ਹਸਤੀ ਦੇ ਰੂਹਾਨੀ ਫਹਿਮ ਵੱਲ ਰੁਖਸਤ ਹੋਣਾ ਚਾਹੀਦਾ ਹੈ। ਕ੍ਰਿਸਚਨ ਸਾਇੰਸ ਸੱਚਾਈ ਦੀ ਸ਼ਰੀਅਤ ਏ ਜਿਹੜੀ ਕੱਲੀ ਸਿਆਣ ਜਾਂ ਰੱਬ ਦੀ ਨਿਉ ਉੱਤੇ ਬਿਮਾਰ ਨੂੰ ਸ਼ਿਫਾ ਦਿੰਦੀ ਏ। ਇਹ ਕਿਸੇ ਹੋਰ ਤਰੀਕੇ ਨਾਲ ਸ਼ਿਫਾ ਨਹੀਂ ਦੇ ਸਕਦੀ, ਕਿਉਂ ਜੇ ਇਨਸਾਨ ਨਾਮ ਨਿਹਾਦ ਫਾਨੀ ਸਿਆਣ ਸ਼ਿਫਾ ਦੇਣ ਵਾਲਾ ਨਹੀਂ ਏ, ਬਲਕਿ ਬਿਮਾਰੀ ਉੱਤੇ ਈਮਾਨ ਦੀ ਵਜ੍ਹਾ ਬਣਦਾ ਏ। ਇਹ ਮੁਮਕਿਨ ਏ, ਹਾਂ ਇਹ ਹਰ ਬੱਚੇ ਮਰਦ ਤੇ ਔਰਤ ਦੀ ਜ਼ਿੰਮੇਦਾਰੀ ਤੇ ਹੱਕ ਏ ਭਈ ਉਹ ਹਯਾਤੀ ਤੇ ਸਚਾਈ, ਸਿਹਤ ਤੇ ਪਾਕੀਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕਰ ਪੈਰਵੀ ਕਰਨ। ਮਸੀਹੀ ਲੋਕੀ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤੇ ਕਰਦੇ ਨੇ, ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਏ? ਇਹਨਾਂ ਲਾਜ਼ਮੀ ਹੁਕਮਾਂ ਨੂੰ ਸੁਣੋ। ਇਸ ਲਈ ਚਾਹੀਦਾ ਏ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਏ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਿਫਾ ਦਿਓ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤੀਕਰ ਬਣਾ ਸਕਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਇਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।